1675 ਤੋਂ 1783 ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਮੁਕਾਮ ਕਿੱਥੇ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। 108 ਸਾਲ ਕਿਉਂਕਿ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਇਸ ਲਈ ਕੋਈ ਗੁਰਦੁਆਰੇ ਜਾਂ ਕੋਈ ਇਤਿਹਾਸਕ ਯਾਦ ਵੀ ਨਹੀਂ ਸੀ। 7 ਵੱਡੇ ਗੁਰਦੁਆਰੇ ਇਸ ਦੌਰ ਦੇ ਵਿੱਚ 1783 ਚ ਜਿਨ੍ਹਾਂ ਦੀ ਸ਼ਨਾਖਤ ਹੋਈ, ਉਹਨਾਂ ਦੇ ਨਾਲ ਜ਼ਮੀਨਾਂ ਲਾਈਆਂ ਗਈਆਂ, ਉੱਥੇ ਇਮਾਰਤਾਂ, 30,000 ਖਾਲਸੇ ਦੀ ਫੌਜ। ਫਿਰ ਉਹਨਾਂ ਨੇ ਆਪਣੇ ਹੱਥੀਂ ਕਾਰ ਸੇਵਾ ਦੇ ਨਾਲ ਗੁਰਦੁਆਰਾ ਸਾਹਿਬ ਬਣਾਏ। ਜਿਹੜਾ ਮੁਗਲਿਆ ਸਲਤਨਤ ਵੱਲੋਂ ਫਿਰ ਹਰਜਾਨਾ ਦਿੱਤਾ ਗਿਆ 3 ਲੱਖ ਰੁਪਏ ਦਾ, ਉਹ ਸਿੱਖਾਂ ਨੇ ਕਿਹਾ ਕਿ ਭਾਈ ਨਹੀਂ, ਅਸੀਂ ਜਿਹੜਾ ਗੁਰਦੁਆਰੇ ਦੀ ਉਸਾਰੀ ਤਾਂ ਕਰਾਂਗੇ ਆਪ, ਪਰ ਇਹ ਅਸੀਂ ਜਿਹੜਾ ਜ਼ਰੂਰਤਮੰਦਾਂ ਦੇ ਲਈ ਦਿਆਂਗੇ ਇਸ ਸਾਰੇ ਨੂੰ। ਦਿੱਲੀ ਦੇ ਵਿੱਚ ਅੱਜ ਵੀ ਇਕੱਲਾ ਇਹੀ ਨਹੀਂ ਵੀ 30,000 ਹੀ ਸਿੱਖਾਂ ਦੀ ਯਾਦ ਦਹਾਨੀ ਕਰਵਾਉਂਦਾ ਹੈ। ਲਾਲ ਕਿਲ੍ਹੇ 'ਚ ਕਿਸ ਦਰਵਾਜ਼ੇ ਰਾਹੀਂ ਸਿੱਖ ਵੜੇ, ਉਸ ਨੂੰ ਅੱਜ ਵੀ ਮੋਰੀ ਦਰਵਾਜ਼ਾ ਕਿਹਾ ਜਾਂਦਾ ਹੈ, ਉਸ ਮੋਰੀ ਦਾ ਇਸਤੇਮਾਲ ਕੀਤਾ। ਦਿੱਲੀ ਦੇ ਵਿੱਚ ਇੱਕ ਪੁੱਲ ਮਿਠਾਈ ਨਾਂ ਦੀ ਥਾਂ ਹੈ। ਇਹ ਉਹ ਥਾਂ ਹੈ ਜਿੱਥੇ ਕਿ ਰੋਜ਼ਾਨਾ ਖਾਲਸੇ ਦੇ ਦਲਾਂ ਵੱਲੋਂ ਗਰੀਬਾਂ ਨੂੰ ਰੱਜ ਕੇ ਜਿੱਥੇ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਸੀ, ਉਹਨਾਂ ਨੂੰ ਖਾਸ ਤਰ੍ਹਾਂ ਦੀਆਂ ਮਠਿਆਈਆਂ ਵੀ ਜਿਹੜੀਆਂ ਨੇ ਉਹ ਖਵਾਈਆਂ ਜਾਂਦੀਆਂ ਸੀ ਕਿ ਭਾਈ ਖਾਲਸੇ ਦਾ ਰਾਜ ਹੈ, ਤੁਸੀਂ ਮੌਜਾਂ ਕਰੋ। ਤੇ ਇਹ ਰਾਜ ਸ਼ਕਤੀ ਦਾ ਕਮਾਲ ਹੁੰਦਾ। ਅੱਜ ਅਸੀਂ ਸਟਰਗਲ ਕਰ ਰਹੇ ਹਾਂ ਕਿ ਜੀ ਸਾਡਾ ਗੁਰਦੁਆਰਾ ਮਠਨ ਮੰਦਿਰ 'ਚ ਕਨਵਰਟ ਕਰ ਦਿੱਤਾ ਹੈ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ 'ਚ ਉਹਦੇ 'ਤੇ ਕਬਜ਼ਾ ਕਰ ਰਿਹਾ ਸੀ। ਜਗਨਨਾਥਪੁਰੀ ਦੀ ਗੱਲ ਕੀਤੀ ਸੀ ਕਿ ਭਾਈ ਉੱਥੇ ਵੀ ਕਿਵੇਂ ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਆਏ ਰੁਕੇ ਮੰਗੂ ਮੱਠ, ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਹੈ। ਨਵੰਬਰ 84 'ਚ ਉਸੇ ਦਿੱਲੀ ਦੇ ਵਿੱਚ ਕਿੰਨੀਆਂ ਆਬਾਦੀਆਂ ਦੇ ਗੁਰਦੁਆਰੇ ਸਾਫ਼ ਕਰ ਦਿੱਤੇ ਗਏ, ਕਿੰਨੇ ਹਜ਼ਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਗਏ। ਇਹ ਰਾਜ ਸ਼ਕਤੀ ਜਿਨ੍ਹਾਂ ਦੇ ਕੋਲ ਹੈ ਉਹ ਕਰ ਰਹੇ ਨੇ। ਤੇ ਹਿਸਾਬ ਕਿਤਾਬ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਕੋਲ ਰਾਜ ਸ਼ਕਤੀ ਹੁੰਦੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਜਨਵਰੀ 1774 ਦੇ ਦਿਨ ਸਰਦਾਰ ਬਘੇਲ ਸਿੰਘ ਕਰੋੜੀਆ ਮਿਸਲ ਦੇ ਮੁਖੀ ਨੇ ਆਪਣੇ ਜਥੇ ਨਾਲ ਦਿੱਲੀ ਦੇ ਸ਼ਹਾਦਰਾ ਏਰੀਆ ਤੇ ਕਬਜ਼ਾ ਕੀਤਾ ਸੀ। ਸੋ 1783 ਵਿੱਚ ਖਾਲਸੇ ਦੀਆਂ 30,000 ਫੌਜਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਕੇ ਖਾਲਸਾਈ ਝੰਡਾ ਲਹਿਰਾਇਆ ਸੀ। ਔਰ 1675 ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ 8 ਸਾਲ ਠੀਕ ਸੋ ਦਿੱਲੀ ਵਿੱਚ 7 ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਸੰਭਵ ਹੋ ਸਕਿਆ ਸੀ। ਸੋ ਇਹ ਹੈ ਪੋਲੀਟੀਕਲ ਪਾਵਰ ਦਾ ਕਮਾਲ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਟਰੈਵਲ ਕਰਦਿਆਂ ਵੀ, ਕਈ ਵਾਰ ਵੈਸੇ ਵੀ ਡਾਇਲੌਗ ਦੇ ਵਿੱਚ ਇੱਕ ਸਾਡੀ ਕਲਾਸ ਅਜੇ ਵੀ ਮੌਜੂਦ ਹੈ ਜਿਹੜੀ ਇਹ ਸਮਝਦੀ ਹੈ ਕਿ ਜੇ ਅਸੀਂ ਚੰਗੇ ਸਿੱਖ ਬਣੀਏ, ਚੰਗੇ ਸਿੱਖ ਦਾ ਮਤਲਬ ਉਹਨਾਂ ਲਈ ਬਾਣੀ ਪੜ੍ਹਨ ਵਾਲੇ, ਅੰਮ੍ਰਿਤ ਵੇਲੇ ਜਾਗਣਾ ਔਰ ਸਿਮਰਨ ਔਰ ਇਸ ਸਾਰੇ ਦੇ ਨਾਲ ਹੀ ਜੁੜੇ ਰਹੀਏ, ਤੇ ਆਪਣੇ ਆਪ ਹੀ ਜਿਹੜਾ ਹੈ ਜੋ ਅਸੀਂ ਚਾਹੀਏ ਉਹ ਬਣ ਜਾਂਦੇ ਹਾਂ ਔਰ ਉਹੀ ਸਾਨੂੰ ਮਿਲ ਜਾਂਦਾ ਹੈ। ਔਰ ਉਹ ਆਪਣੀ ਇਸ ਫਿਲਾਸਫੀ ਜਾਂ ਇਸ ਥਿਊਰੀ ਨੂੰ ਹੀ ਆਧਾਰ ਮੰਨ ਕੇ ਕਿਸੇ ਵੀ ਸਿਆਸੀ, ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਜੀ ਸਿਆਸਤ ਗੰਦੀ ਖੇਡ ਹੈ, ਇਸ ਦੇ ਵਿੱਚ ਬਿਰਤੀ ਉਖੜ ਜਾਂਦੀ ਹੈ, ਮਾਨਸਿਕ ਜਿਹੜਾ ਤੁਹਾਡਾ ਟ੍ਰੈਂਕੁਇਲਿਟੀ ਉਹ ਨਹੀਂ ਰਹਿੰਦੀ। ਇਸ ਲਈ ਅਸੀਂ ਤਾਂ ਜੀ ਬਸ ਗੁਰਦੁਆਰੇ ਜਾਈਦਾ, ਨਾਮ ਜਪੀਦਾ ਔਰ ਸਾਨੂੰ ਇਸ ਦੇ ਵਿੱਚ ਹੀ ਸੰਤੁਸ਼ਟ ਹੈ। ਬਾਕੀ ਵਾਹਿਗੁਰੂ ਆਪ ਹੀ ਕਰਨ ਕਰਾਉਣ ਵਾਲਾ ਹੈ, ਉਹਨੇ ਆਪ ਹੀ ਕਰ ਦੇਣਾ। ਸਾਨੂੰ ਸਿਰਫ ਅਸੀਂ ਚੰਗੇ ਸਿੱਖ ਬਣ ਜਾਈਏ, ਖਾਲਿਸਤਾਨ ਆਪੇ ਹੀ ਬਣ ਜਾਏ। ਮੈਂ ਇਹ ਸਮਝਦਾ ਵੀ ਇਹ ਇੱਕ ਪਾਸੇ ਜਿੱਥੇ ਇੱਕ ਸੇਫ ਐਸਕੇਪਿਜ਼ਮ ਵੀ ਹੈ, ਭਗੌੜਾਪਨ ਹੈ, ਕਿਤੇ ਨਾ ਕਿਤੇ ਇਸ ਦੇ ਵਿੱਚ ਜਿਹੜਾ ਹੈ ਉਹ ਨਾਈਵਿਟੀ ਵੀ ਜੁੜੀ ਹੋਈ ਹੈ, ਜਿਸ ਨੂੰ ਤੁਸੀਂ ਅਣਜਾਣਪੁਣਾ ਵੀ ਕਹਿ ਸਕਦੇ ਹੋ। ਜਿਹੜੇ ਤਾਂ ਡੈਲੀਬਰੇਟਲੀ ਐਸਕੇਪ ਕਰਨ ਲਈ ਉਸ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਨੂੰ ਤੁਸੀਂ ਸਮਝਾ ਨਹੀਂ ਸਕਦੇ। ਪਰ ਦੂਸਰੇ ਪਾਸੇ ਜਿਹੜੇ ਭੋਲੇਪਨ 'ਚ ਇਹ ਯਕੀਨ ਕਰਦੇ ਨੇ, ਉਹਨਾਂ ਦੇ ਲਈ ਅਸੀਂ ਜ਼ਰੂਰ ਜਿਹੜਾ ਇਸ ਦੇ ਉੱਤੇ ਗੱਲ ਕਰ ਸਕਦੇ ਕਿ ਜੇ ਗੁਰੂ ਨੇ ਸਾਨੂੰ ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ
ਗੁਰੂ ਸਾਹਿਬਾਨ ਤੋਂ ਵੱਡੀਆਂ ਤਾਂ ਕੋਈ ਸਾਡੇ ਲਈ ਇੱਕ ਸਿੱਖ ਦੇ ਨਾਤੇ ਰੂਹਾਨੀ ਸ਼ਖਸੀਅਤਾਂ ਨਹੀਂ ਨੇ। ਜੀ ਫਿਰ ਜੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠਦੇ ਨੇ, ਸਿਰ ਤੇ ਰੇਤ ਪੈਂਦੀ ਹੈ, 3 ਦਿਨ ਜਿਹੜਾ ਹੈ ਉਸ ਟਾਰਚਰ ਚੋਂ ਗੁਜ਼ਰ ਕੇ ਸ਼ਹਾਦਤ ਉਹਨਾਂ ਨੂੰ ਜਿਹੜਾ ਮਿਲਦੀ ਹੈ, ਸ਼ਹੀਦਾਂ ਦੇ ਸਰਤਾਜ ਕਰਕੇ ਅਸੀਂ ਗੁਰੂ ਅਰਜਨ ਸਾਹਿਬ ਨੂੰ ਮੁਖਾਤਬ ਹੁੰਦੇ ਹਾਂ, ਯਾਦ ਕਰਦੇ ਹਾਂ। ਫਿਰ ਅਸੀਂ 9ਵੇਂ ਪਾਤਸ਼ਾਹ ਜਿਹੜੇ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਆਪਣੀ ਸ਼ਹਾਦਤ ਦਿੰਦੇ ਨੇ। ਹੁਣ ਉਹਨਾਂ ਦੀਆਂ ਸ਼ਖਸੀਅਤਾਂ ਕਿਹੋ ਜਿਹੀਆਂ ਹੋਣਗੀਆਂ ਜਦੋਂ ਉਹ ਕਾਜ਼ੀਆਂ ਦੇ ਸਾਹਮਣੇ ਜਾਂ ਵੇਲੇ ਦੇ ਬਾਦਸ਼ਾਹਾਂ ਦੇ ਸਾਹਮਣੇ ਜਾਂ ਜਿਹੜੇ ਜ਼ੁਲਮ ਕਰਨ ਵਾਲੇ ਸੀ, ਲੇਕਿਨ ਇਹਦੇ ਬਾਵਜੂਦ ਜਿਨ੍ਹਾਂ ਦੇ ਕੋਲ ਸਿਆਸੀ ਪਾਵਰ ਸੀ, ਪੋਲੀਟੀਕਲ ਪਾਵਰ ਸੀ, ਉਹ ਜੋ ਵੱਧ ਤੋਂ ਵੱਧ ਕਰ ਸਕਦੇ ਸੀ ਉਹਨਾਂ ਨੇ ਕੀਤਾ। ਵੱਧ ਤੋਂ ਵੱਧ ਤਾਂ ਕਿਸੇ ਨੂੰ ਮਾਰ ਮੁਕਾ ਦੇਣਾ ਹੁੰਦਾ। ਹਾਲਾਂਕਿ ਕਿਉਂਕਿ ਰੂਹਾਨੀਅਤ ਨਾਲ ਜੁੜੇ ਹੋਏ ਲੋਕ ਹਰ ਸਮੇਂ ਜਦੋਂ ਅਸੀਂ ਲਫ਼ਜ਼ ਹਕੀਕਤ ਵੀ ਇਸਤੇਮਾਲ ਕਰਦੇ ਹਾਂ, ਹਕੀਕਤ ਹੱਕ ਚੋਂ ਆਇਆ। ਹੱਕ ਕੱਲਾ ਰਾਈਟ ਨੂੰ ਹੀ ਹੱਕ ਨਹੀਂ ਕਹਿੰਦੇ, ਰੱਬ ਦਾ ਨਾਮ ਵੀ ਹੱਕ ਹੈ। ਜਦੋਂ ਅਨਲ ਹੱਕ ਇਹ ਲਫ਼ਜ਼ ਕਿਹਾ ਜਾਂਦਾ ਸੀ, ਰੱਬ ਹੱਕ ਹੈ, ਰੱਬ ਇਨਸਾਫ ਹੈ, ਰੱਬ ਸੱਚ ਹੈ। ਇਸ ਲਈ ਜਦੋਂ ਅਸੀਂ ਸੱਚ, ਹੱਕ, ਇਨਸਾਫ ਦਾ ਰਸਤਾ ਕਹਿੰਦੇ ਹਾਂ ਤੇ ਤਿੰਨੋਂ ਹੀ ਰੱਬ ਦੇ ਹੀ ਟ੍ਰੇਟ ਨੇ। ਰੱਬ ਸੱਚ ਵੀ ਹੈ, ਰੱਬ ਹੱਕ ਵੀ ਹੈ, ਰੱਬ ਇਨਸਾਫ ਵੀ ਹੈ। ਔਰ ਇਸ ਲਈ ਜਿਹੜਾ ਇਸ ਰਸਤੇ ਦੇ ਉੱਤੇ ਤੁਰਦਾ ਉਸ ਨੂੰ ਅਸੀਂ ਇਸ਼ਕ ਹਕੀਕੀ ਦਾ ਰਸਤਾ ਕਹਿੰਦੇ, ਕਿਉਂਕਿ ਇਸ਼ਕ ਹੱਕ ਦੇ ਨਾਲ ਹੈ। ਔਰ ਉਸ ਹਕੀਕੀ ਚੋਂ ਹੀ ਹਕੀਕਤ ਵੀ ਅਸੀਂ ਬਿਆਨਦੇ ਹਾਂ। ਜਦੋਂ ਅਸੀਂ ਸੱਚ ਕਹਿੰਦੇ ਹਾਂ, ਹਕੀਕਤ ਹਕੀਕੀ ਨਾਲ ਜੁੜਿਆ ਹੋਇਆ, ਹਕੀਕੀ ਹੱਕ ਚੋਂ ਨਿਕਲਦਾ ਹੈ। ਹੁਣ ਹਕੀਕਤ ਇਹ ਵੀ ਹੈ ਬੀਤੇ ਦੇ ਇਤਿਹਾਸ ਦੀ ਵੀ ਔਰ ਅੱਜ ਦੇ ਇਤਿਹਾਸ ਦੀ ਵੀ, ਕਿ ਜੇ ਸਿਆਸੀ ਪਾਵਰ ਆਈ ਤੇ ਫਿਰ ਰੂਹਾਨੀਅਤ ਦੀ ਗੱਲ ਨੂੰ, ਸਰਬੱਤ ਦੇ ਭਲੇ ਦੀ ਗੱਲ ਨੂੰ, ਦੁਸ਼ਟਾਂ ਨੂੰ ਸਜ਼ਾ ਦੇਣ ਦੀ ਗੱਲ ਨੂੰ ਇੰਸਟੀਟਿਊਸ਼ਨਲਾਈਜ਼ ਕੀਤਾ ਜਾ ਸਕਿਆ। ਨਹੀਂ ਤਾਂ ਹੁਣ 6ਵੇਂ ਪਾਤਸ਼ਾਹ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਹੋਂਦ ਦੇ ਵਿੱਚ ਆਂਦਾ। 4 ਜੰਗਾਂ ਗੁਰੂ ਸਾਹਿਬ ਜਿਹੜੀਆਂ ਨੇ ਉਹ ਲੜਦੇ ਨੇ ਔਰ ਉਸ ਸਾਰੇ ਦੇ ਨਾਲ ਫਿਰ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ। ਖਾਲਸੇ ਦੀ ਸਾਜਨਾ ਔਰ ਪੋਲੀਟੀਕਲ ਪਾਵਰ ਰਾਜ ਕਰੇਗਾ ਖਾਲਸਾ ਦੇ ਨਾਲ। ਉਸ ਸਟਰਗਲ ਦੀ ਸ਼ੁਰੂਆਤ ਜਿਹੜੀ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜਾ ਉਹ ਫਰੈਕਟੀਫਾਈ ਹੁੰਦੀ ਹੈ। ਫਿਰ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ, ਸਰਬੱਤ ਦਾ ਭਲਾ ਵੀ ਹੁੰਦਾ ਹੈ, ਜ਼ਮੀਨ ਵਾਹੁਣ ਵਾਲੇ ਜ਼ਮੀਨ ਦੇ ਮਾਲਕ ਬਣਦੇ ਨੇ, ਇਨਸਾਫ ਦੀ ਗੱਲ ਵੀ ਤੁਰਦੀ ਹੈ, ਹੱਕ ਦੀ ਗੱਲ ਵੀ ਤੁਰਦੀ ਹੈ। ਹੁਣ ਮੈਂ ਅੱਜ ਇਸ ਟੌਪਿਕ ਨੂੰ ਜਿਹੜਾ ਹੈ ਉਹ ਕਿਉਂ ਚੁਣਿਆ, ਕਿਉਂਕਿ ਅੱਜ ਦਾ ਦਿਨ ਜਦੋਂ ਤੁਸੀਂ ਸਿੱਖ ਇਤਿਹਾਸ ਦੇ ਵਰਕਿਆਂ 'ਚ ਦੇਖਦੇ ਹੋ ਤੇ 18 ਜਨਵਰੀ 1774 ਦਾ ਉਹ ਦਿਨ ਸੀ ਜਿਸ ਦਿਨ ਪਹਿਲੀ ਵਾਰ ਸਰਦਾਰ ਬਘੇਲ ਸਿੰਘ, ਜਿਹੜੇ ਕਿ ਕਰੋੜ ਸਿੰਘੀਆ ਮਿਸਲ ਦੇ 12 ਮਿਸਲਾਂ ਚੋਂ ਇੱਕ ਮਿਸਲ ਕਰੋੜ ਸਿੰਘੀਆ ਸੀ, ਕਿਉਂਕਿ ਇਸ ਮਿਸਲ ਨੂੰ ਮਿਸਲਦਾਰ ਸਰਦਾਰ ਕਰੋੜਾ ਸਿੰਘ ਉਹਨਾਂ ਨੇ ਫਾਊਂਡ ਕੀਤਾ ਸੀ, ਉਹਨਾਂ ਦੇ ਮੁਖੀ ਸੀ। ਔਰ ਸਰ ਬਘੇਲ ਸਿੰਘ ਨੇ ਪਹਿਲੀ ਵਾਰ ਦਿੱਲੀ ਦੇ ਵਿੱਚ ਆਪਣੇ, ਕਿਉਂਕਿ ਕਰਨਾਲ ਵੱਲ ਉਹਨਾਂ ਦਾ ਪ੍ਰਭਾਵ ਸੀ ਇਸ ਮਿਸਲ ਕਰੋੜ ਸਿੰਘੀਆ ਦਾ, ਔਰ ਸਬੰਧ ਇਹਨਾਂ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸੀ ਔਰ ਝਬਾਲ ਦੇ ਏਰੀਏ ਦੇ ਇਹ ਸਾਲੇ ਦੁਆਲੇ ਦੇ ਨਾਲ ਹੀ। ਔਰ 18 ਜਨਵਰੀ 1774 ਨੂੰ ਪਹਿਲੀ ਵਾਰ ਸ਼ਹਾਦਰਾ, ਅੱਜ ਵੀ ਦਿੱਲੀ ਦੇ ਵਿੱਚ ਸ਼ਹਾਦਰਾ, ਉੱਥੋਂ ਤੱਕ ਜਾ ਕੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਫਿਰ ਜਿਹੜਾ ਜੁਲਾਈ 1775 ਦੇ ਵਿੱਚ ਉਹਨਾਂ ਨੇ ਪਹਾੜਗੰਜ ਤੇ ਜੈ ਸਿੰਘਪੁਰਾ ਦੇ ਏਰੀਏਜ਼ ਦੇ ਉੱਤੇ ਕਬਜ਼ਾ ਕੀਤਾ। ਔਰ ਫਿਰ ਅਸੀਂ ਵਾਕਿਫ ਹਾਂ ਕਿ ਕਿਵੇਂ 1783 ਦੇ ਵਿੱਚ 30,000 ਖਾਲਸੇ ਦੀ ਫੌਜ, ਦਲ ਖਾਲਸਾ, ਜਿਸ ਦੀ ਕਮਾਂਡ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ ਇਤਿਹਾਦਕ ਸਿੰਘ ਕਰ ਰਹੇ ਸੀ। ਔਰ ਅੱਜ ਵੀ ਜਿਹੜਾ ਜਿੱਥੇ ਦਿੱਲੀ ਦਾ 30,000 ਕੋਰਟ ਹੈ, ਉਹ ਉਸੇ ਉਹਦਾ ਨਾਂ ਹੀ 30,000 ਇਸ ਲਈ ਹੈ ਵੀ ਉੱਥੇ 30,000 ਖਾਲਸੇ ਦੀ ਫੌਜ ਨੇ ਪੜਾਅ ਕੀਤਾ ਸੀ। ਫਿਰ ਉਹਨਾਂ ਨੇ ਉਸ ਵੇਲੇ ਦੇ ਬਾਦਸ਼ਾਹ ਦਿੱਲੀ ਦੇ ਸ਼ਾਹ ਆਲਮ ਦੀਆਂ ਫੌਜਾਂ ਨੂੰ ਹਰਾ ਕੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਆਪਣਾ ਝੰਡਾ ਲਹਿਰਾਇਆ ਸੀ, ਖਾਲਸਾਈ ਪਰਚਮ। ਔਰ ਖਾਲਸੇ ਦਾ ਰਾਜ ਜਿਹੜਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 12-13 ਵਾਰ ਦਿੱਲੀ ਜਿਹੜੀ ਹੈ ਖਾਲਸੇ ਦੇ ਘੋੜਿਆਂ ਦੇ ਸੁੰਮਾਂ ਥੱਲੇ ਰੋਲੀ ਗਈ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਲਈ ਵੀ ਅਹਿਮੀਅਤ ਰੱਖਦਾ, ਇਕੱਲਾ ਇਹ ਦਿਨ ਨਹੀਂ
ਕਿ ਅੱਜ ਦੇ ਦਿਨ ਸਰ ਬਘੇਲ ਸਿੰਘ ਪਹਿਲੀ ਵਾਰ ਦਿੱਲੀ ਦੀਆਂ ਬਰੂਹਾਂ ਟੱਪ ਕੇ ਅੰਦਰ ਦਾਖਲ ਹੋਏ, ਪਰ ਇਹ 1774 ਤੋਂ 1783 ਤੱਕ ਦਾ ਸਫ਼ਰ ਜਿਹੜਾ ਹੈ 9 ਵਰ੍ਹਿਆਂ ਦਾ, ਜਦੋਂ 1783 ਚ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਸਿੱਖ ਕਾਬਜ਼ ਹੁੰਦੇ ਨੇ, ਜੀ ਮੇਰੇ ਲਈ ਉਹਨਾਂ ਵੀਰਾਂ ਭੈਣਾਂ ਨੂੰ ਸਮਝਾਉਣ ਦੇ ਲਈ ਇੱਕ ਭਲੀ ਉਦਾਹਰਣ ਵੀ ਬਣ ਜਾਂਦਾ ਹੈ ਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਦਿੱਲੀ ਦੇ ਸੀਸਗੰਜ ਦਾ ਮੁਕਾਮ ਚਾਂਦਨੀ ਚੌਂਕ। ਜੀ 1675 ਤੋਂ 1783 ਤੱਕ 108 ਸਾਲ ਦਾ ਸਮਾਂ। ਹੁਣ ਇਸ ਪੀਰੀਅਡ ਦੇ ਵਿੱਚ ਇਹ ਨਹੀਂ ਹੈ ਕਿ ਵੀ ਉਹ ਕੋਈ ਯਾਦਗਾਰ, ਕੋਈ ਗੁਰਦੁਆਰੇ ਬਣ ਗਏ ਜਾਂ ਕਿਸੇ ਨੂੰ ਪਤਾ ਵੀ ਰਿਹਾ। ਉਹ ਸਭ ਕੁਝ ਜਿਹੜੀ ਹਕੂਮਤ ਸੀ ਦਿੱਲੀ ਦੀ, ਉਹਨੇ ਤਾਂ ਉਹ ਸਾਰੇ ਹੀ ਉਹਨਾਂ ਦਾ ਹੀ ਟੈਰੀਟਰੀ ਸੀ। ਸੋ ਕੋਈ ਗੁਰਦੁਆਰਾ ਉੱਥੇ ਨਹੀਂ ਸੀ। ਉਸੇ ਹੀ ਦਿੱਲੀ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਆਏ ਸੀ। ਬੰਗਲਾ ਸਾਹਿਬ ਜਿੱਥੇ ਬਾਅਦ ਦੇ ਵਿੱਚ ਸਥਾਪਿਤ ਹੁੰਦਾ ਹੈ, ਉੱਥੇ ਹੀ ਮਾਤਾਵਾਂ ਵੀ, ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ, ਉਹਨਾਂ ਨੇ ਵੀ ਨਿਵਾਸ ਕੀਤਾ। 10ਵੇਂ ਪਾਤਸ਼ਾਹ ਵੀ ਉਸ ਤੋਂ ਬਾਅਦ ਜਿਹੜੇ ਨੇ ਉਹ ਬਹਾਦਰ ਸ਼ਾਹ ਦੇ ਵੇੜੇ, ਜਿੱਥੇ ਅੱਜ ਮੋਤੀ ਬਾਗ ਗੁਰਦੁਆਰਾ ਸੀ। ਲੇਕਿਨ ਇਹਨਾਂ ਦੀ ਕੋਈ ਯਾਦ ਦਹਾਨੀ ਨਹੀਂ ਸੀ, ਕੋਈ ਗੁਰਦੁਆਰਾ ਨਹੀਂ ਸੀ, ਕੋਈ ਈਵਨ ਉਹ ਆਇਡੈਂਟੀਫਾਈ ਵੀ ਨਹੀਂ ਸੀ ਹੋਏ ਕਿਉਂਕਿ ਪੋਲੀਟੀਕਲ ਪਾਵਰ ਨਹੀਂ ਸੀ। ਔਰ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਸੀ ਉਹ ਕਿਸੇ ਹੋਰ ਦੀਆਂ ਯਾਦਾਂ ਨਹੀਂ ਰਹਿਣ ਦਿੰਦੇ ਹੁੰਦੇ। ਔਰ 1783 ਦੇ ਵਿੱਚ ਜਦੋਂ 30,000 ਖਾਲਸਾ ਫੌਜ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕਾਬਜ਼ ਹੁੰਦੀ ਹੈ, ਔਰ ਸ਼ਾਹ ਆਲਮ, ਉਸ ਦਾ ਵੱਡਾ ਵਜ਼ੀਰ, ਉਸ ਦੀ ਬੇਗਮ ਜ਼ੀਨਤ ਔਰ ਇਹ ਸਾਰੇ ਜਿਹੜੇ ਨੇ ਇਹ ਖਾਲਸੇ ਦੇ ਨਾਲ ਜਦੋਂ ਸਮਝੌਤਾ ਕਰਦੇ ਨੇ, ਤੇ ਪਹਿਲੀ ਸ਼ਰਤ ਇਹ ਰੱਖੀ ਜਾਂਦੀ ਹੈ ਕਿ ਭਾਈ ਇਸ ਸ਼ਹਿਰ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦੀਆਂ ਯਾਦਾਂ ਨੇ, ਉਹਨਾਂ ਨਾਲ ਸੰਬੰਧਿਤ ਥਾਵਾਂ ਜਿਨ੍ਹਾਂ ਦੇ ਉੱਤੇ ਕਿਤੇ ਮਸੀਤ ਬਣੀ ਹੋਈ ਹੈ, ਕਿਤੇ ਕੋਈ ਹੋਰ ਕਿਸੇ ਦਾ ਕਬਜ਼ਾ ਹੈ ਜਾਂ ਦੂਜਾ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਨਾਂ ਦੀ ਤਾਮੀਰ ਕਰਵਾਉਣੀ ਹੈ। ਔਰ ਉਸ ਦੇ ਲਈ ਫਿਰ ਉਹੀ 30,000 ਖਾਲਸੇ ਦਾ ਦਲ ਜਿਹੜਾ ਜੇਤੂ ਸੀ ਦਿੱਲੀ ਫਤਿਹ ਕਰਕੇ, ਉਹਨਾਂ ਨੇ ਆਪਣਾ ਟਿਕਾਣਾ ਮਜਨੂ ਕਾ ਟਿੱਲਾ ਬਣਾਇਆ ਜਿਹੜਾ ਦੂਰ ਬਾਰ-ਬਾਰ ਸੀ। ਉਹਨਾਂ ਨੇ ਆਪਣੀਆਂ ਕਿਰਪਾਨਾਂ ਵਾਪਸ ਮਿਆਨਾਂ ਦੇ ਵਿੱਚ ਪਾਈਆਂ ਔਰ ਤਸਲੇ ਔਰ ਦੂਜਾ ਜਿਹੜਾ ਹੈ ਉਸਾਰੀ ਦੇ ਕੰਮ ਦੇ ਵਿੱਚ ਲੱਗ ਗਏ। ਔਰ ਇਹ ਜਿਹੜੀਆਂ ਦਿੱਲੀ ਦੇ ਵਿੱਚ ਅਸੀਂ ਮੁੱਖ ਤੌਰ ਦੇ ਉੱਤੇ 7 ਇਤਿਹਾਸਕ ਗੁਰਦੁਆਰੇ ਦੇਖਦੇ ਹਾਂ, ਇਹਨਾਂ ਦੀ ਨਿਸ਼ਾਨਦੇਹੀ ਵੀ ਕੀਤੀ। ਔਰ ਨਿਸ਼ਾਨਦੇਹੀ ਜਿਵੇਂ ਅੱਜ, ਔਰ ਸਾਨੂੰ ਇਸ ਗੱਲ ਦਾ ਹੁਣ ਮਾਣ ਹੈ ਆਪਣੀ TV 84 ਦੀ ਟੀਮ ਦੇ ਉੱਤੇ ਵੀ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲਾਈਵ ਕੀਰਤਨ ਸਵੇਰੇ ਸ਼ਾਮ ਸਾਡੇ TV 84 ਚੈਨਲ ਤੇ ਹੁੰਦਾ, ਔਰ ਹਜ਼ਾਰਾਂ ਸੰਗਤਾਂ ਰੋਜ਼ਾਨਾ ਜਾਂਦੀਆਂ ਨੇ, ਲੱਖਾਂ ਸਾਲ ਦੇ ਵਿੱਚ ਆਉਂਦੀਆਂ। ਪਰ ਇਹ ਇਵੇਂ 1675 ਤੋਂ 1783 ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਮੁਕਾਮ ਕਿੱਥੇ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਔਰ ਜਦੋਂ ਸਿੰਘਾਂ ਨੇ ਦਿੱਲੀ ਦੇ ਵਿੱਚ ਆਪਣੇ ਝੰਡੇ ਗੱਡ ਦਿੱਤੇ, ਫਿਰ ਉਹਨਾਂ ਨੇ ਇਹਨਾਂ ਥਾਵਾਂ ਦੀ ਸ਼ਨਾਖਤ ਸ਼ੁਰੂ ਕੀਤੀ। ਉਹਨਾਂ ਨੂੰ ਜਿਹੜੇ ਬਜ਼ੁਰਗ ਸੀ ਪੁਰਾਣੇ, ਕਿਉਂਕਿ ਕੋਈ ਨਾ ਕੋਈ ਜਿਹੜਾ ਸਰਵਾਈਵ 100 ਸਾਲ ਤੋਂ ਵੱਧ ਕਰ ਜਾਂਦਾ ਸੀ, ਕਿ ਕੋਈ ਹੋਏ ਉਹਨਾਂ ਨੂੰ ਪਤਾ ਹੋਏ ਕਿ ਇੰਨਾ ਪਤਾ ਸੀ ਕਿ ਭਾਈ ਸੀਸਗੰਜ ਜਿਹੜਾ ਚਾਂਦਨੀ ਚੌਂਕ ਸ਼ਹਾਦਤ ਇਹ ਵੀ ਸੀ ਕਿ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੰਸਕਾਰ ਜਿਹੜਾ ਉਹਨਾਂ ਦਾ ਸੰਸਕਾਰ ਤਾਂ ਰਕਾਬਗੰਜ ਦੇ ਵਿੱਚ ਹੁੰਦਾ ਧੜ ਦਾ, ਔਰ ਉੱਥੇ ਉਹਨਾਂ ਨੇ ਮੁਕਾਮ ਕੀਤਾ ਸੀ। ਪਿੰਜਰੇ 'ਚ ਉਹਨਾਂ ਨੂੰ ਕੈਦ ਕੀਤਾ ਗਿਆ ਸੀ। ਇੱਕ ਬੁੱਢੀ, ਬਹੁਤ ਬੁੱਢੀ, ਜਿਹਦੀ 100 ਸਾਲ ਤੋਂ ਜ਼ਿਆਦਾ ਉਮਰ ਸੀ, 115 ਜਾਂ ਕਿੰਨੇ ਸਾਲ, ਉਹ ਮਾਸ਼ਕੀ ਦੀ ਕੁੜੀ ਸੀ। ਮਾਸ਼ਕੀ ਉਹੀ ਜਿਹੜੇ ਪਾਣੀ ਢੋਂਦੇ ਨੇ ਜਾਂ ਪਾਣੀ ਦੀ ਸੇਵਾ ਕਰਦੇ ਨੇ। ਉਹਨੇ ਕਿਹਾ ਕਿ ਵੀ ਮੈਂ ਬਹੁਤ ਛੋਟੀ ਸੀ, 8-9 ਸਾਲ ਦੀ ਸੀ, ਜਦੋਂ ਮੈਂ ਆਪਣੇ ਦਾਦੇ ਦੇ ਨਾਲ ਉਸ ਥੜੇ ਨੂੰ ਧੋਤਾ ਸੀ ਜਿਹਦੇ ਉੱਤੇ ਜਿਹੜਾ ਉਹ ਲਹੂ ਸੀ ਔਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਫਿਰ ਖੂਹ ਵੀ ਉਹਦੇ ਨੇੜੇ ਮਿਲਿਆ ਔਰ ਉਸ ਥਾਂ ਦੇ ਉੱਤੇ ਉਸ ਚਬੂਤਰੇ ਦੀ ਪਛਾਣ ਹੋਈ ਕਿ ਭਾਈ ਇੱਥੇ ਹੈ। ਫਿਰ ਇਹ ਵੀ ਸੀ ਵੀ ਕੋਤਵਾਲੀ, ਜਿਹੜੀ ਬਾਅਦ ਦੇ ਵਿੱਚ ਸਿੱਖਾਂ ਨੂੰ ਕਬਜ਼ਾ ਮਿਲਿਆ 1970 ਕਿ ਇੱਥੇ ਗੁਰੂ ਸਾਹਿਬ ਨੂੰ ਕੈਦ ਰੱਖਿਆ ਗਿਆ ਸੀ। ਇਸੇ ਹੀ ਚਾਂਦਨੀ ਚੌਂਕ, ਇਸੇ ਹੀ ਕੋਤਵਾਲੀ 'ਚ ਭਾਈ ਮਤੀ ਦਾਸ, ਭਾਈ ਸਦੀ, ਉਹ ਕੋਤਵਾਲੀ ਬਹੁਤ ਪੁਰਾਣੀ ਸੀ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਅਲਟੀਮੇਟਲੀ ਇਸ ਥਾਂ ਦੀ ਪਛਾਣ। ਔਰ ਇਹ ਇਕੱਲਾ ਇਹੀ ਨਹੀਂ, ਸਾਰੇ ਹੀ ਜਿਹੜੇ ਇਤਿਹਾਸਕ ਗੁਰਦੁਆਰੇ ਜਿਨ੍ਹਾਂ ਦੀ ਲਿਸਟ ਮੇਰੇ ਸਾਹਮਣੇ ਹੈ,
7 ਵੱਡੇ ਗੁਰਦੁਆਰੇ ਇਸ ਦੌਰ ਦੇ ਵਿੱਚ 1783 ਚ ਜਿਨ੍ਹਾਂ ਦੀ ਸ਼ਨਾਖਤ ਹੋਈ, ਉਹਨਾਂ ਦੇ ਨਾਲ ਜ਼ਮੀਨਾਂ ਲਾਈਆਂ ਗਈਆਂ, ਉੱਥੇ ਇਮਾਰਤਾਂ, ਉਹ 30,000 ਖਾਲਸੇ ਦੀ ਫੌਜ। ਫਿਰ ਉਹਨਾਂ ਨੇ ਆਪਣੇ ਹੱਥੀਂ ਕਾਰ ਸੇਵਾ ਦੇ ਨਾਲ ਗੁਰਦੁਆਰਾ ਸਾਹਿਬ ਬਣਾਏ। ਉਹਨਾਂ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਸਭ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਕਰਦੇ ਨੇ। ਫਿਰ ਜਦੋਂ ਅਸੀਂ ਦੇਖਦੇ ਹਾਂ ਗੁਰਦੁਆਰਾ ਮਾਤਾ ਸੁੰਦਰੀ ਜੀ, ਜਿੱਥੇ ਕਿ ਇੱਕ ਸਰਦਾਰ ਜਵਾਹਰ ਸਿੰਘ ਦੀ ਹਵੇਲੀ 'ਚ ਲੁਕ ਛਿਪ ਕੇ ਇਹ ਮਾਤਾਵਾਂ ਜਿਹੜੀਆਂ ਨੇ ਉਹ ਰਹਿੰਦੀਆਂ ਰਹੀਆਂ। ਬੰਗਲਾ ਸਾਹਿਬ ਜਿਹੜਾ ਕਦੇ ਰਾਜਾ ਜੈ ਸਿੰਘ ਦਾ ਬੰਗਲਾ ਸੀ, ਔਰ ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਉਹ ਆ ਕੇ ਰੁਕੇ ਸੀ, ਔਰ ਇਸ ਤੋਂ ਹੀ ਇਹ ਬੰਗਲਾ ਸਾਹਿਬ ਗੁਰਦੁਆਰਾ। ਗੁਰਦੁਆਰਾ ਬਾਲਾ ਸਾਹਿਬ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਨੇ ਜਿਹੜੇ ਉੱਥੇ ਹੀ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ ਦਾ ਅੰਤਮ ਸੰਸਕਾਰ ਵੀ ਇੱਥੇ ਹੀ ਹੋਇਆ। ਇਸ ਨੂੰ ਅੱਜ ਗੁਰਦੁਆਰਾ ਬਾਲਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਔਰ ਗੁਰਦੁਆਰਾ ਮੋਤੀ ਬਾਗ, ਇੱਥੇ 10ਵੇਂ ਪਾਤਸ਼ਾਹ ਨੇ ਆ ਕੇ ਨਿਵਾਸ ਕੀਤਾ ਸੀ। ਇੱਥੋਂ ਹੀ ਉਹਨਾਂ ਨੇ ਤੀਰ ਛੱਡਿਆ ਸੀ, ਜਿੱਥੇ ਕਿ ਬਹਾਦਰ ਸ਼ਾਹ ਰੁਕਿਆ ਹੋਇਆ ਸੀ ਉਸ ਵੱਲ, ਤਾਂ ਕਿ ਇਹ ਇੱਕ ਯਾਦਗਾਰ ਰਹੇ ਕਿ ਭਾਈ ਤੇਰੇ ਨਾਲ ਜਿਹੜੇ ਕੀਤੇ ਤੂੰ ਇਕਰਾਰ ਜਿਹੜੇ ਸਾਡੇ ਨਾਲ ਕੀਤੇ ਨੇ ਉਹਨਾਂ ਨੂੰ ਪੁਗਾਣੇ। ਔਰ ਇਸ ਦੇ ਨਾਲ ਗੁਰਦੁਆਰਾ ਮਜਨੂ ਟਿੱਲਾ, ਜਿੱਥੇ ਕਦੇ, ਔਰ ਇਹਦੇ ਨਾਲ ਹੀ ਨਾਨਕ ਪਿਆਊ ਵੀ ਗੁਰਦੁਆਰਾ ਹੈ। ਇੱਕ ਗੁਰੂ ਕਾ ਸਿੱਖ ਜਿਹੜਾ ਇੰਨਾ ਕੁ ਗੁਰੂ ਦੇ ਪਿਆਰ ਦੇ ਵਿੱਚ ਜਿਹੜਾ ਉਹ ਭਿੱਜਿਆ ਹੋਇਆ ਸੀ ਕਿ ਉਹਨੂੰ ਲੋਕ ਮਜਨੂ ਕਹਿੰਦੇ ਸੀ। ਔਰ ਇਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਤੋਂ ਨਿਕਲੇ 52 ਰਾਜਿਆਂ ਨੂੰ ਰਿਹਾ ਕਰਵਾ ਕੇ, ਤਾਂ ਉਹਨਾਂ ਨੇ ਵੀ ਮਜਨੂ ਟਿੱਲਾ, ਇਸ ਸਿੱਖ ਦੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਮੇਲ ਹੁੰਦਾ ਹੈ, ਜਾਂ ਸਿੱਖ ਨੂੰ ਉਹ ਪਿਆਰ 'ਚ ਆਪਣੀ ਗੱਲ ਵੱਖੜੀ 'ਚ ਲੈਂਦੇ ਨੇ। ਔਰ ਇਹ ਥਾਂ ਗੁਰੂ ਨਾਨਕ ਸਾਹਿਬ ਔਰ 6ਵੇਂ ਪਾਤਸ਼ਾਹ ਦੀ ਯਾਦ ਦੇ ਨਾਲ ਜੁੜੀ ਹੋਈ ਹੈ। ਹੁਣ ਇਹ ਇਸ ਲਈ ਆਪਣੇ ਆਪ ਦੇ ਵਿੱਚ ਅਹਿਮੀਅਤ ਵਾਲੀ ਗੱਲ ਹੈ, ਔਰ ਮੈਂ ਇਹ ਯਾਦ ਦਹਾਨੀ ਕਰਵਾ ਦਿਆਂ ਕਿ 108 ਸਾਲ, ਕਿਉਂਕਿ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਇਸ ਲਈ ਕੋਈ ਗੁਰਦੁਆਰੇ ਜਾਂ ਕੋਈ ਇਤਿਹਾਸਕ ਯਾਦ ਵੀ ਨਹੀਂ ਸੀ। ਜੇ ਦਿੱਲੀ ਦੇ ਉੱਤੇ ਸਿੱਖਾਂ ਦਾ ਕਬਜ਼ਾ ਨਾ ਹੁੰਦਾ, ਔਰ ਇਹ ਇਕੱਲਾ ਹੀ ਨਹੀਂ ਸੀ, ਉਹਨਾਂ ਨੇ ਜਿਹੜੀ ਡੀਲ ਉਸ ਵੇਲੇ ਦੇ ਮੁਗਲ ਬਾਦਸ਼ਾਹ ਦੇ ਨਾਲ ਬਣਾਈ ਸੀਗੀ, ਉਹਦੇ ਥੱਲੇ 3 ਲੱਖ ਰੁਪਇਆ ਜਿਹੜਾ ਉਹ ਗਿਫਟ ਦੇ ਤੌਰ ਤੇ ਮੁਗਲਿਆ ਬਾਦਸ਼ਾਹ ਨੇ ਜਿਹੜਾ ਉਹ ਸਿੱਖ 30,000 ਸਿੱਖਾਂ ਦੇ ਜਥੇਦਾਰਾਂ ਨੂੰ ਭੇਟ ਕੀਤਾ। ਕੋਤਵਾਲੀ ਏਰੀਆ ਜਿਹੜੀ ਹੈ ਉਹਦੇ 'ਚ ਖਾਲਸਾ ਆਰਮੀ ਹਮੇਸ਼ਾ ਲਈ ਬੈਠੀ ਰਹੇਗੀ, ਉਸ ਦਾ ਹੋਏਗਾ। ਔਰ ਧਾਰਮਿਕ ਥਾਵਾਂ ਦੀ ਗੱਲ ਸਾਡੇ ਸਾਹਮਣੇ ਹੈ ਕਿ 4000 ਜਿਹੜੇ ਘੋੜ ਚੜੇ ਸਿੱਖ ਨੇ ਉਹ ਦਿੱਲੀ ਦੇ ਵਿੱਚ ਰਹਿਣਗੇ। ਔਰ ਇਸੇ ਤਰ੍ਹਾਂ ਸਰ ਬਘੇਲ ਸਿੰਘ ਹੋਰਾਂ ਨੇ ਇੱਕ ਸਬਜ਼ੀ ਮੰਡੀ ਦੇ ਵਿੱਚ ਆਪਣੀ ਚੁੰਗੀ ਵੀ ਸਥਾਪਿਤ ਕੀਤੀ, ਔਰ ਇਹ ਵੀ ਡੀਲ ਦਾ ਹਿੱਸਾ ਸੀ ਕਿ ਜਿੰਨਾ ਰੈਵਨਿਊ ਦਿੱਲੀ ਦੇ ਵਿੱਚ ਜਿਹੜਾ ਹੋਏਗਾ ਉਹਦਾ 33% ਜਿਹੜਾ ਉਹ ਖਾਲਸੇ ਤੱਕ ਪਹੁੰਚਾਇਆ ਜਾਏਗਾ। ਔਰ ਜਿਹੜਾ ਮੁਗਲਿਆ ਸਲਤਨਤ ਵੱਲੋਂ ਫਿਰ ਹਰਜਾਨਾ ਦਿੱਤਾ ਗਿਆ 3 ਲੱਖ ਰੁਪਏ ਦਾ, ਉਹ ਸਿੱਖਾਂ ਨੇ ਕਿਹਾ ਕਿ ਭਾਈ ਨਹੀਂ, ਅਸੀਂ ਜਿਹੜਾ ਗੁਰਦੁਆਰੇ ਦੀ ਉਸਾਰੀ ਤਾਂ ਕਰਾਂਗੇ ਆਪ, ਪਰ ਇਹ ਅਸੀਂ ਜਿਹੜਾ ਜ਼ਰੂਰਤਮੰਦਾਂ ਦੇ ਲਈ ਦਿਆਂਗੇ ਇਸ ਸਾਰੇ ਨੂੰ। ਔਰ ਦਿੱਲੀ ਦੇ ਵਿੱਚ ਅੱਜ ਵੀ ਇਕੱਲਾ ਇਹੀ ਨੇ ਵੀ 30,000 ਹੀ ਸਿੱਖਾਂ ਦੀ ਯਾਦ ਦਹਾਨੀ ਕਰਵਾਉਂਦਾ। ਲਾਲ ਕਿਲੇ 'ਚ ਕਿਸ ਦਰਵਾਜ਼ੇ ਰਾਹੀਂ ਸਿੱਖ ਵੜੇ, ਉਸ ਨੂੰ ਅੱਜ ਵੀ ਮੋਰੀ ਦਰਵਾਜ਼ਾ ਕਿਹਾ ਜਾਂਦਾ ਹੈ, ਉਸ ਮੋਰੀ ਦਾ ਇਸਤੇਮਾਲ ਕੀਤਾ। ਔਰ ਦਿੱਲੀ ਦੇ ਵਿੱਚ ਇੱਕ ਪੁੱਲ ਮਿਠਾਈ ਨਾਂ ਦੀ ਥਾਂ ਹੈ। ਇਹ ਉਹ ਥਾਂ ਹੈ ਜਿੱਥੇ ਕਿ ਰੋਜ਼ਾਨਾ ਖਾਲਸੇ ਦੇ ਦਲਾਂ ਵੱਲੋਂ ਗਰੀਬਾਂ ਨੂੰ ਰੱਜ ਕੇ ਜਿੱਥੇ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਸੀ, ਉਹਨਾਂ ਨੂੰ ਖਾਸ ਤਰ੍ਹਾਂ ਦੀਆਂ ਮਠਿਆਈਆਂ ਵੀ ਜਿਹੜੀਆਂ ਨੇ ਉਹ ਖਵਾਈਆਂ ਜਾਂਦੀਆਂ ਸੀ ਕਿ ਭਾਈ ਖਾਲਸੇ ਦਾ ਰਾਜ ਹੈ, ਤੁਸੀਂ ਮੌਜਾਂ ਕਰੋ। ਔਰ ਉਹਦਾ ਨਾਂ ਅੱਜ ਵੀ ਪੁੱਲ ਮਠਾਈ ਹੈ, ਕਿਉਂਕਿ ਉਸ ਪੁੱਲ ਦੇ ਆਲੇ ਦੁਆਲੇ ਜਿਹੜੇ ਨੇ ਗਰੀਬ ਗੁਰਬੇ ਲੋੜਵੰਦ ਇਕੱਠੇ ਹੁੰਦੇ ਸੀ। ਸੋ ਮੈਂ ਜਿੱਥੇ ਇਸ ਦਿਨ ਨੂੰ ਰੈਕਗਨਾਈਜ਼ ਕਰ ਰਿਹਾ ਕਿ ਭਾਈ ਅੱਜ ਪਹਿਲਾ ਫੁੱਟ ਹੋਲਡ ਮਿਲਿਆ ਸੀ ਬਰੂਹਾਂ ਟੱਪ ਕੇ ਸ਼ਹਾਦਰੇ ਤੱਕ, ਔਰ ਫਿਰ ਪਹਾੜਗੰਜ ਤੱਕ, ਔਰ ਫਿਰ 1783 ਦਿੱਲੀ ਤੱਕ। ਪਰ ਮੈਂ ਐਡਰੈਸ ਉਹਨਾਂ ਨੂੰ ਕਰ ਰਿਹਾ ਕਿ ਜੇ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ ਨਾ ਹੁੰਦੀ, ਉਹ ਇਕੱਲਾ ਇਹੀ ਨਹੀਂ ਸੀ ਕਿ ਦਿੱਲੀ 'ਚ ਹੋਇਆ। ਫਿਰ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜੇ ਵੀਰ ਭੈਣਾਂ ਸਾਡੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ, ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਹੀ ਬੁੰਗਾ ਰਾਮਗੜੀਆ
ਉਸ ਨੂੰ ਜ਼ਰੂਰ ਕਰਨ। ਮਹਾਰਾਜ ਦਾ ਪ੍ਰਕਾਸ਼ ਹੈ, ਔਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਹ ਸਿੱਲ ਹੈ, ਪੱਥਰ, ਜਿਹੜੀ ਦਿੱਲੀ ਤਖਤ, ਹਾਲਾਂਕਿ 1739 ਦੇ ਵਿੱਚ ਜਿਹੜਾ ਦਿੱਲੀ ਦਾ ਤਖਤ ਤਾਊਸ ਸੀ, ਤਾਊਸ ਫਾਰਸੀ ਚ ਮੋਰ ਨੂੰ ਕਹਿੰਦੇ ਨੇ, ਮੋਰ ਦੀ ਸ਼ਕਲ ਦਾ, ਉਹ ਤਾਂ ਨਾਦਰ ਸ਼ਾਹ ਲੈ ਗਿਆ ਸੀ 1739 ਜਿਹੜਾ 1739 ਚ। ਉਹ ਅੱਜ ਵੀ ਈਰਾਨ ਦੇ ਤਹਿਰਾਨ ਵਿਚਲੇ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ। ਪਰ ਜਿਸ ਤਖਤ ਦੇ ਉੱਤੇ ਬੈਠ ਕੇ ਮੁਗਲਾਂ ਦੇ ਬਾਦਸ਼ਾਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਬਾਕੀ ਸਾਰੇ ਜਿਹੜੀ ਸਿੱਖ ਨਸਲਕੁਸ਼ੀ ਦੇ ਆਰਡਰ ਕੱਢਦੇ ਰਹੇ, ਹੁਣ ਇਹ ਸੀ ਕਿ ਭਾਈ ਅਸੀਂ ਵਾਪਸ ਆ ਕੇ ਹੁਣ ਤੁਹਾਡੇ ਜ਼ੁਲਮਾਂ ਦਾ ਹਿਸਾਬ ਕਰ ਰਹੇ। ਔਰ ਸਰ ਜੱਸਾ ਸਿੰਘ ਰਾਮਗੜੀਏ ਨੇ ਉਸ ਸਿੱਲ ਨੂੰ ਜਿਹੜੀ ਤਖਤ ਦੀ ਸੀ ਉਸ ਨੂੰ ਸੰਗਲਾਂ ਦੇ ਨਾਲ ਲਪੇਟਿਆ ਔਰ ਉੱਥੋਂ ਘੜੀਸ ਕੇ ਅੰਮ੍ਰਿਤਸਰ ਲਿਆਂਦਾ ਦਰਬਾਰ ਸਾਹਿਬ, ਕਿ ਭਾਈ ਜਿਵੇਂ ਉਹ ਜੰਗੀ ਕੈਦੀ ਲਿਆਂਦੇ ਜਾਂਦੇ ਨੇ ਕਿ ਇੱਥੋਂ ਸਾਡੇ ਖਿਲਾਫ ਜ਼ੁਲਮਾਂ ਦੇ ਆਰਡਰ ਨਿਕਲਦੇ ਸੀ। ਔਰ ਅੱਜ ਵੀ ਜਿਹੜੀ ਬੁੰਗਾ ਰਾਮਗੜੀਆਂ ਦੇ ਵਿੱਚ ਉਹ ਸਿੱਲ ਹੈ ਥੱਲੇ, ਉਹ ਉਹੀ ਹੈ ਜਿਹੜੀ 1783 ਚ ਦਿੱਲੀ ਦੇ ਤਖਤ ਦੀ ਉਖਾੜ ਕੇ ਉਹਨੂੰ ਚੇਨਜ਼ ਪਾ ਕੇ ਜਿਵੇਂ ਕੈਦੀਆਂ ਨੂੰ ਲਿਆਂਦਾ ਜਾਂਦਾ ਹੈ ਕਿ ਆਓ ਗੁਰੂ ਰਾਮਦਾਸ ਦੇ ਦਰਬਾਰ ਆ ਕੇ ਆਪਣੀ ਅਕਾਊਂਟੇਬਿਲਟੀ ਦਿਓ। ਤੇ ਇਹ ਰਾਜ ਸ਼ਕਤੀ ਦਾ ਕਮਾਲ ਹੁੰਦਾ। ਅੱਜ ਅਸੀਂ ਸਟਰਗਲ ਕਰ ਰਹੇ ਹਾਂ ਕਿ ਜੀ ਸਾਡਾ ਗੁਰਦੁਆਰਾ ਮਠਨ ਮੰਦਿਰ ਚ ਕਨਵਰਟ ਕਰ ਦਿੱਤਾ ਹੈ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਚ ਉਹਦੇ ਤੇ ਕਬਜ਼ਾ ਕਰ ਲਿਆ। ਅਸੀਂ ਜਗਨਨਾਥਪੁਰੀ ਦੀ ਗੱਲ ਕੀਤੀ ਸੀ ਕਿ ਭਾਈ ਉੱਥੇ ਵੀ ਕਿਵੇਂ ਜਿਹੜਾ ਜਿੱਥੇ ਗੁਰੂ ਨਾਨਕ ਸਾਹਿਬ ਆਏ ਰੁਕੇ ਮੰਗੂ ਮੱਠ, ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ। ਸਿੱਕਮ ਦੇ ਗੁਰਦੁਆਰੇ 'ਚ ਕੀ ਹੋਇਆ, ਨਵੰਬਰ 84 'ਚ ਉਸੇ ਦਿੱਲੀ ਦੇ ਵਿੱਚ ਕਿੰਨੀਆਂ ਆਬਾਦੀਆਂ ਦੇ ਗੁਰਦੁਆਰੇ ਸਾਫ਼ ਕਰ ਦਿੱਤੇ ਗਏ, ਕਿੰਨੇ ਹਜ਼ਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ ਗਏ। ਇਹ ਰਾਜ ਸ਼ਕਤੀ ਜਿਨ੍ਹਾਂ ਦੇ ਕੋਲ ਹੈ ਉਹ ਕਰ ਰਹੇ ਨੇ। ਤੇ ਹਿਸਾਬ ਕਿਤਾਬ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੇ ਕੋਲ ਰਾਜ ਸ਼ਕਤੀ ਹੁੰਦੀ ਹੈ। ਇਸੇ ਲਈ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ हैं। ਤੇ ਇਹ ਵੀ ਯਾਦ ਦਹਾਨੀ ਕਰਵਾਈ ਕਿ ਕਉ किसी को ਰਾਜ न दे हैं, ਜੋ ਲੈ ਹੈ ਨਿਜ ਬਲ ਸੇ ਲੈ ਹੈ। ਔਰ ਕਨਕਲੂਜਨ ਚ ਕੁਦਰਤੀ ਮੈਂ ਅੱਜ ਪੰਥ ਪ੍ਰਕਾਸ਼ ਦੇਖ ਰਿਹਾ ਸੀ ਔਰ ਇਹ ਜੰਗਜੂ ਹੋਣਾ ਕਿਵੇਂ ਆਪਣੀ ਤਾਕਤ ਦੇ ਬਲਬੂਤੇ ਪੰਥ ਨੇ 18ਵੀਂ ਸਦੀ ਦੇ ਵਿੱਚ ਦਾ ਇਤਿਹਾਸ ਬਦਲਿਆ ਸੀ ਔਰ ਕਿੰਨਾ ਅਹਿਮ ਹੈ। ਬਹੁਤ ਵਾਰ ਜਦੋਂ ਅਸੀਂ ਇਹ ਵੀ ਪੰਥ ਪ੍ਰਕਾਸ਼ ਦੀ ਕੋਟ ਦੁਹਰਾਉਂਦੇ ਕਿ ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ। ਗੁਰੂ ਤੋਂ ਮੰਗਿਆ ਲੜਾਈ ਪੜਾਈ। ਦੰਗਾ ਅੱਜ ਮਾੜੇ ਜਿਹੜੇ ਸੈਂਸ ਯੂਜ਼ ਕੀਤਾ ਜਾਂਦਾ ਹੈ ਰਾਈਟਿੰਗ ਦੀ, ਪਰ ਦੰਗਾ ਵੀ ਖਾਲਸਾ। ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਤੁਰੰਗ ਘੋੜੇ ਨੂੰ ਕਹਿੰਦੇ ਨੇ ਕਿ ਸਿੱਖ ਹਮੇਸ਼ਾ ਜੰਗ ਦੀ ਹਾਲਤ 'ਚ ਹੁੰਦਾ ਹੈ। ਤਿਆਰ ਬਰ ਤਿਆਰ ਲਫ਼ਜ਼ ਹੀ ਇੱਥੋਂ ਆਇਆ। ਔਰ ਪੰਥ ਪ੍ਰਕਾਸ਼ ਦੇ ਵਿੱਚ ਇਹ ਕੋਟ ਹੈ, ਸਿੰਘਨ ਪੰਥ ਕਬ ਲੁਕ ਛਿਪ ਹੋਇਓ, ਸਿੰਘਨ ਪੰਥ ਕਬ ਲੁਕੈ ਲਕੋਇਓ, ਸਿੰਘਨ ਪੰਥ ਜੁੱਧ ਕੋ ਭਇਓ, ਸਿੰਘਨ ਜਨਮ ਸੰਗ ਸ਼ਸਤਰਨ ਲਿਓ, ਸਿੰਘਨ ਪਹੁਲ ਖੰਡੇ ਕੀ ਦੇਈ, ਸਿੰਘਨ ਗੁੜਤੀ ਖੰਡੇ ਕੀ ਲਈ, ਸਿਰ ਪਰ ਚੱਕਰ ਕਰ ਦੇ ਧਾਰੇ, ਕਦ ਵੋ ਲੁਕੈ ਜਿਮ ਸ਼ੇਰ ਨਖ ਵਾਰੇ, ਪੰਥ ਰਚਿਓ ਇਸ ਸਤਿਗੁਰ ਪੂਰੇ, ਯੁੱਧੇ ਖਾਤਰ ਕਰਨ ਜ਼ਹੂਰੇ, ਬਿਨ ਯੁੱਧੇ ਕਬ ਪਾਈਅਤ ਪਾਤਸ਼ਾਹੀ। ਜੰਗ ਤੋਂ ਬਿਨਾਂ ਵੀ ਕਦੇ ਪਾਤਸ਼ਾਹੀਆਂ ਮਿਲਦੀਆਂ ਨੇ। ਬਿਨ ਯੁੱਧੇ ਕਬ ਪਈਅਤ ਪਾਤਸ਼ਾਹੀ, ਆਦ ਯੁੱਧੇ ਬਿਦ ਗੁਰੂ ਜ਼ਰੂਰੇ, ਬਿਨ ਯੁੱਧੇ ਕਬ ਪਾਈਅਤ ਪਾਤਸ਼ਾਹੀ, ਆਦ ਯੁੱਧੇ ਬਿਦ ਗੁਰੂ ਉਠਾਈ। ਕਿ ਗੁਰੂ ਨੇ ਸਾਨੂੰ ਯੁੱਧ ਦਿੱਤਾ ਹੈ, ਸਾਨੂੰ ਸ਼ਸਤਰ ਦਿੱਤੇ ਨੇ। ਪਾਹੁਲ ਅਸੀਂ ਖੰਡੇ ਦੀ ਲਈ ਹੈ। ਹੁਣ ਪਾਹੁਲ ਅੰਮ੍ਰਿਤ ਛਕਣਾ, ਉਹਦੇ 'ਚ ਕੋਈ ਧਾਗਾ ਨਹੀਂ ਫੇਰਿਆ ਹੋਇਆ, ਦੋ ਧਾਰੀ ਤਲਵਾਰ ਹੈ ਜਿਹਨੂੰ ਅਸੀਂ ਖੰਡਾ ਕਹਿੰਦੇ ਹਾਂ ਕਿ ਲੋਹੇ ਦੀ ਪਾਹ ਹੈ, ਗੁਰੂ ਦੀ ਬਾਣੀ ਹੈ। ਔਰ ਇਹ ਜਿਹੜੀ ਹੈ ਸਿੰਘਨ ਪਾਹੁਲ ਖੰਡੇ ਕੀ ਦੇਈ, ਸਿੰਘਨ ਗੁੜਤੀ ਖੰਡੇ ਕੀ ਲਈ। ਪਾਹੁਲ ਦਾ ਮਤਲਬ ਹੀ ਸਾਨੂੰ ਗੁੜਤੀ ਖੰਡੇ ਦੀ ਦਿੱਤੀ ਹੋਈ ਹੈ। ਤੇ ਫਿਰ ਇਹ ਵੀ ਹੈ ਕਿ ਭਾਈ ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ। ਆ ਜਿਹੜੀਆਂ ਬਾਹਮਣਾਂ ਦੇ ਛੱਜ ਅਸੀਂ ਨਾਲ ਬੰਨੇ ਹੋਏ ਨੇ ਜ਼ਾਤ ਪਾਤ ਦੇ, ਇਹ ਸਿੱਖਾਂ ਦੀ ਜ਼ਾਤ ਪਾਤ ਨਹੀਂ ਹੈ। ਸਿੱਖਾਂ ਦੀ ਜ਼ਾਤ ਪਾਤ ਹੈ ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਇੱਕ ਪਾਸੇ ਅਸੀਂ ਆਪਣੇ ਅੰਦਰ ਦੇ ਨਾਲ ਵਿਕਾਰਾਂ ਦੇ ਨਾਲ ਲੜਨਾ। ਇੱਕ ਲੜਾਈ ਸਾਡੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਹੈ,
ਪਰ ਪਾਤਸ਼ਾਹੀ ਲੈਣ ਲਈ ਵੀ ਜਿਹਨੂੰ ਕਿਹਾ ਸਿੰਘਾਂ ਨੇ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਇਸ ਰਾਜ ਲਈ ਲੜਦੇ ਹੋਏ ਮਰ ਜਾਾਂਗੇ। ਸੋ ਬਿਨਾਂ ਪੋਲੀਟੀਕਲ ਪਾਵਰ ਤੋਂ ਨਾ ਸਰਬੱਤ ਦਾ ਭਲਾ ਹੋ ਸਕਦਾ ਹੈ, ਨਾ ਧਰਮ ਦਾ ਰਾਜ ਸਥਾਪਿਤ ਹੋ ਸਕਦਾ ਹੈ। ਪੋਲੀਟੀਕਲ ਪਾਵਰ ਖਾਲਿਸਤਾਨ ਇਸੇ ਲਈ ਲੈਣਾ ਹੈ ਕਿ ਤਾਂ ਕਿ ਸਾਜ ਤੇ ਦੀਵਾਨ ਰਹੇ, ਗੁਰੂ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ पंत महाराज के। जी राज साहब थोड़ा बहुत शुक्रिया। सो ब्रेक व्यूअर्स तो इसी तरह बने रहना। मिलते हैं छोटे जे ब्रेक के बाद।